ਅਗਲੀਆਂ ਖਬਰਾਂ ਦੇ ਵੱਲ ਵੱਧਦੇ ਜਾਈਏ ਤਾਂ ਕੱਲ ਸ਼ਾਮ ਨੂੰ ਆਪਾਂ ਦੱਸ ਰਹੇ ਸੀ ਵੀ ਕਿਸ ਤਰੀਕੇ ਦੇ ਨਾਲ ਕੈਲੀ ਟਾਈਮਜ਼ ਨੇ ਇੱਕ ਵੱਡਾ ਆਰਟੀਕਲ ਲਿਖਿਆ ਆ ਸਿਵਲ ਰਾਈਟਸ ਨੂੰ ਜਿਹੜਾ ਉਹ ਲੈ ਕੇ ਕੈਲੀਫੋਰਨੀਆ ਦੀ ਪ੍ਰਿਜ਼ਨ ਏਜੰਸੀ ਨੂੰ ਹੁਣ ਜਿਹੜੇ ਫੈਡਰਲ ਵਾਲੇ ਆ ਪ੍ਰੋਸੀਕਿਊਟਰਸ ਆ ਉਹ ਅਦਾਲਤ ਵਿੱਚ ਲੈ ਕੇ ਜਾ ਰਹੇ ਆ। ਇਸ ਦੇ ਵਿੱਚ ਮੇਨ ਪੁਆਇੰਟ ਇਹ ਆ ਵੀ ਜਿਹੜੇ ਸਿੱਖ ਗਾਰਡ ਆ ਉਹਨਾਂ ਨੂੰ ਧੱਕੇ ਨਾਲ ਆਪਣੀਆਂ ਜਿਹੜੀਆਂ ਦਾੜੀਆਂ ਆ ਉਹ ਸ਼ੇਵ ਕਰਨ ਦੇ ਲਈ ਆਖਿਆ ਜਾ ਰਿਹਾ, ਉਹ ਰਿਕਵਾਇਰ ਕੀਤਾ ਜਾ ਰਿਹਾ ਆ। ਹੁਣ ਫੈਡਰਲ ਸਿਵਲ ਰਾਈਟਸ ਅਟਰਨੀ ਉਹਨਾਂ ਨੇ ਜੱਜ ਦੇ ਮੋਹਰੇ ਦਰਖਾਸਤ ਜਿਹੜੀ ਉਹ ਲਾਈ ਆ ਵੀ ਕੈਲੀਫੋਰਨੀਆ ਦੀ ਜਿਹੜੀ ਪ੍ਰਿਜ਼ਨ ਏਜੰਸੀ ਆ ਉਹ ਆਪਣੇ ਗਾਰਡਸ ਦੀ ਰਿਲੀਜੀਅਸ ਰਾਈਟਸ ਆ ਉਹਦੀ ਇੱਜ਼ਤ ਨਹੀਂ ਕਰ ਰਹੀ ਤੇ ਧੱਕੇ ਦੇ ਨਾਲ ਇਹ ਜਿਹੜੀ ਨਵੀਂ ਪਾਲਿਸੀ ਆ ਉਹ ਐਨਫੋਰਸ ਕਰਨ ਦੀ ਕੋਸ਼ਿਸ਼ ਕਰ ਰਹੀ ਆ, ਜਿਹਦੇ ਨਾਲ ਬੇਸਿਕਲੀ ਕਹੋ ਤਾਂ ਸਿੱਖ ਮੁਸਲਿਮ ਤੇ ਹੋਰ ਜਿਹੜੇ ਵੀ ਧਰਮ ਦੇ ਲੋਕ ਜਿਹੜੇ ਦਾੜੀਆਂ ਰੱਖਦੇ ਆ ਉਹ ਇੱਥੇ ਕੰਮ ਜਿਹੜੇ ਉਹ ਨਹੀਂ ਕਰ ਸਕਦੇ, ਉਹ ਉਹਨਾਂ ਨੂੰ ਬੈਨ ਹੀ ਜਿਹੜਾ ਉਹ ਹੋ ਜਾਊਗਾ। ਯਾਦ ਹੋਣਾ ਮੌਜੂਦਾ ਜਿਹੜੀ ਉਪ ਰਾਸ਼ਟਰਪਤੀ ਕਮਲਾ ਦੇਵੀ ਹੈਰਿਸ ਜਿਸ ਟਾਈਮ ਦੇ ਉੱਤੇ ਅਟਰਨੀ ਜਨਰਲ ਸੀ ਇੱਥੇ ਕੈਲੀਫੋਰਨੀਆ ਦੇ, ਉਦੋਂ ਵੀ ਉਹਨਾਂ ਨੇ ਇਸੇ ਤਰੀਕੇ ਦੇ ਨਾਲ ਕੈਲੀਫੋਰਨੀਆ ਦੀ ਪ੍ਰਿਜ਼ਨ ਸਿਸਟਮ ਦੇ ਵਿੱਚ ਇੱਕ ਜਿਹੜੇ ਸਿੱਖ ਗਾਰਡ ਆ ਉਹ ਆਪਣੇ ਰਿਲੀਜੀਅਸ ਸਿੰਬਲਸ ਦੇ ਨਾਲ ਕੰਮ ਨਾ ਕਰ ਸਕਣ ਉਸ ਤੇ ਉਲਟ ਕੇਸ ਲੜਿਆ ਸੀ। ਇਹ 2022 ਤੋਂ ਬਾਅਦ ਦੇ ਵਿੱਚ ਕੈਲੀਫੋਰਨੀਆ ਡਿਪਾਰਟਮੈਂਟ ਆਫ ਕਰੈਕਸ਼ਨ ਤੇ ਰੀਹੈਬਿਲਿਟੇਸ਼ਨ ਉਹਨਾਂ ਨੇ ਬੈਨ ਕਰ ਦਿੱਤਾ ਆ ਬਹੁਤੇ ਗਾਰਡਸ ਨੂੰ ਫੇਸ਼ੀਅਲ ਹੇਅਰ ਰੱਖਣ ਤੋਂ, ਉਹਨਾਂ ਨੂੰ ਕਲੀਨ ਸ਼ੇਵ ਹੋਣ ਦੇ ਲਈ ਆਖਿਆ ਜਾ ਰਿਹਾ ਆ ਤਾਂ ਜੋ ਕਹਿੰਦੇ ਜੀ ਟਾਈਟ ਫਿਟਿੰਗ ਰੈਸਪੀਰੇਟਰਸ ਆ ਉਹਨਾਂ ਉੱਤੇ ਪਾਏ ਜਿਹੜੇ ਉਹ ਜਾ ਸਕਣ। ਪਰ ਜਿਹੜੀਆਂ ਸਟੇਟ ਰੈਗੂਲੇਸ਼ਨਸ ਦੇ ਤਹਿਤ ਇਹਨਾਂ ਨੂੰ ਰੱਖਣ ਦੇ ਲਈ ਉਦੋਂ ਇਹ ਸਾਰੀਆਂ ਐਗਜ਼ੈਂਪਸ਼ਨਸ ਇਹ ਮਿਲੀਆਂ ਸੀਗੀਆਂ। ਸੋ ਹੁਣ ਸਿਵਲ ਰਾਈਟਸ ਦੀ ਉਲੰਘਣਾ ਦੇ ਤਹਿਤ ਕੈਲੀਫੋਰਨੀਆ ਦੇ ਇਸ ਪ੍ਰਿਜ਼ਨ ਏਜੰਸੀ ਨੂੰ ਅਦਾਲਤ ਵਿੱਚ ਲੈ ਕੇ ਜਾਇਆ ਜਾ ਰਿਹਾ ਆ ਤਾਂ ਜੋ ਇਹ ਜਿਹੜੇ ਸਿੱਖਾਂ ਨੂੰ ਜਿਹੜੀ ਦਾੜੀਆਂ ਦੇ ਨਾਲ ਕੰਮ ਕਰਨਾ ਚਾਹੁੰਦੇ ਆ ਜਾਂ ਜਿਹੜੇ ਮੁਸਲਿਮ ਵੀ ਆ ਜਾਂ ਹੋਰ ਮਾਈਨੋਰਟੀਜ਼ ਵੀ ਆ ਜਿਹੜੀਆਂ ਦਾੜੀਆਂ ਰੱਖ ਕੇ ਕੰਮ ਕਰਨਾ ਚਾਹੁੰਦੀ ਆ ਉਹ ਕੰਮ ਕਰਦੀਆਂ ਰਹਿ ਸਕਣ। ਅਦਰਵਾਈਜ਼ ਜੇ ਇਸ ਪਾਲਿਸੀ ਦੇ ਤਹਿਤ ਦੇਖਿਆ ਜਾਵੇ ਤਾਂ ਕੋਈ ਵੀ ਸਿੱਖ ਕਰੈਕਸ਼ਨ ਫੈਸਿਲਿਟੀ ਦੇ ਵਿੱਚ ਦਾੜੀ ਪ੍ਰਕਾਸ਼ ਕਰਕੇ ਤਾਂ ਜਿਹੜਾ ਆ ਉਹ ਕੰਮ ਨਹੀਂ ਕਰ ਸਕੇਗਾ। ਜੀ ਬਿਲਕੁਲ, ਆਪਾਂ ਜਿਸ ਤਰ੍ਹਾਂ ਦੇਖਿਆ ਸੀ ਨਗਰ ਕੀਰਤਨ ਦੇ ਦੌਰਾਨ ਵੀ ਸਾਨੂੰ ਫੌਜੀ ਸ਼ਾਹਬਾਜ਼ ਸਿੰਘ ਮਿਲਿਆ ਸੀ, ਉਹ ਤਾਂ ਕਹਿੰਦਾ ਵੀ ਸਾਨੂੰ ਜਿਹੜੇ ਆ ਹੱਥ ਖੁੱਲੇ ਕਰਕੇ ਕਹਿ ਰਹੇ ਆ ਵੀ ਐਨ ਬਿਲਕੁਲ ਆਓ ਸਾਡੇ ਚ ਹੈਡ ਗ੍ਰੰਥੀ ਦੀ ਲੋੜ ਆ ਬੇਸਿਕਲੀ ਉਹਨਾਂ ਨੂੰ ਉੱਥੇ ਚੈਪਲਨ ਦੀ ਵੀ ਅਸੀਂ ਵੱਧ ਤੋਂ ਵੱਧ ਸਿੱਖ ਦਸਤਾਰਧਾਰੀ ਦਾੜੀਆਂ ਵਾਲੇ ਹਾਇਰ ਕਰ ਰਹੇ ਆ। ਇਹ ਜਿਹੜੀ ਸਟੇਟ ਆਫ ਕੈਲੀਫੋਰਨੀਆ ਹੈ ਹਰ ਵਾਰੀ ਕੋਈ ਨਾ ਕੋਈ ਪੁੱਠਾ ਕੰਮ ਕਰਦੇ ਰਹਿੰਦੇ ਆ। ਜਿਸ ਟਾਈਮ ਦੇ ਉੱਤੇ ਅਟਾਰਨੀ ਜਨਰਲ ਕਮਲਾ ਹੈਰਿਸ ਸੀ ਉਸ ਟਾਈਮ ਉਸਨੇ ਵੀ ਇਹ ਕੇਸ ਸਟੇਟ ਦੇ ਹੱਕ 'ਚ ਲੜਿਆ ਸੀ, ਜਦੋਂ ਕਿ 40 ਦੇ ਕਰੀਬ ਆਰਗੇਨਾਈਜੇਸ਼ਨ ਜਿਨ੍ਹਾਂ ਦੇ ਵਿੱਚ ACLU ਵੀ ਸੀਗੇ ਉਹਨਾਂ ਨੇ ਕੇਸ ਆਪਣੇ ਸਿੰਘ ਦੇ ਹੱਕ ਦੇ ਲਈ ਲੜਿਆ ਸੀ। ਫੋਲਸਮ ਤੋਂ ਇਹ ਸਿੰਘ ਸੀਗਾ ਜੋ ਡਿਪਾਰਟਮੈਂਟ ਆਫ ਕਰੈਕਸ਼ਨਸ ਦੇ ਲਈ ਕੰਮ ਕਰਦਾ ਸੀ। ਹੁਣ ਇੱਕ ਵਾਰੀ ਫੇਰ ਇਹ ਮੁੱਦਾ ਆਇਆ। ਹੁਣ ਅਸਿਸਟੈਂਟ ਅਟਾਰਨੀ ਜਨਰਲ ਕ੍ਰਿਸਟਨ ਕਲਾਰਕ ਉਹਨਾਂ ਨੇ ਪ੍ਰੈਸ ਰਿਲੀਜ਼ ਕੀਤੀ ਆ ਪਈ ਸਿੱਖ ਮੁਸਲਿਮ ਤੇ EMPLOYEES ਆਫ ਅਦਰ ਮਿਨੋਰਿਟੀ ਫੇਥਸ ਸ਼ੁੱਡ ਨਾਟ ਬੀ ਫੋਰਸਡ ਟੂ ਚੂਜ਼ ਬਿਟਵੀਨ ਦ ਪ੍ਰੈਕਟਿਸ ਆਫ देयर ਫੇਥ ਐਂਡ देयर ਜੌਬ। ਵੀ ਉਹਨਾਂ ਨੂੰ ਆਪਣੇ ਧਰਮ ਆਪਣਾ ਫੇਥ ਤੇ ਜੌਬ ਦੇ ਵਿੱਚ ਚੁਣਨ ਨੂੰ ਫੋਰਸ ਨਹੀਂ ਕਰਨਾ ਚਾਹੀਦਾ ਵੀ ਹਾਂ ਵੀ ਤੁਸੀਂ ਏਦਾਂ ਹੀ ਕਰੋ ਜੀ। ਤੇ ਰਿਲੀਜੀਅਸ ਫਰੀਡਮ ਤੇ ਰਿਲੀਜੀਅਸ ਅਕਮੋਡੇਸ਼ਨ ਇਹ ਡੈਮੋਕ੍ਰੇਸੀ ਦੇ ਪ੍ਰਿੰਸੀਪਲਸ ਦਾ ਬੈਡਰੌਕ ਹੈਗਾ, ਇਹ ਉਹਨਾਂ ਨੇ ਦੱਸਿਆ ਹੈਗਾ। ਇਹਦੇ ਨਾਲ ਸਿੱਖ ਕੋਲੀਸ਼ਨ ਵਾਲੇ ਵੀ ਜਿਹੜੇ ਆ ਲੜ ਰਹੇ ਆ ACLU ਦੇ ਨਾਲ ਰਲ ਕੇ। ਇਹਨਾਂ ਨੇ 2023 ਦੇ ਵਿੱਚ ਇੱਕ ਲੈਟਰ ਵੀ ਲਿਖਿਆ ਸੀ ਜੋ ਇਹ ਪਾਲਿਸੀ ਆ ਇਸ ਨੂੰ ਕ੍ਰਿਟੀਸਾਈਜ਼ ਕਰਨ ਦੇ ਲਈ ਵੀ ਇਹ ਬਹੁਤ ਮਾੜੀ ਗੱਲ ਹੈਗੀ ਆ, ਇਹ ਨਹੀਂ ਹੋਣਾ ਚਾਹੀਦਾ ਹੈਗਾ। ਅੱਜ ਦੀ ਡੇਟ ਦੇ ਵਿੱਚ ਤਾਂ ਬਹੁਤ ਸਾਰੇ ਮੁਲਕਾਂ 'ਚ ਜਨਰਲ ਤੱਕ ਜਿਹੜੇ ਆ ਉਹ ਸਿੱਖ ਰਹੇ ਹੈਗੇ ਆ। ਕੈਨੇਡਾ ਦੇਖ ਲਓ, ਮਲੇਸ਼ੀਆ, ਸਿੰਗਾਪੁਰ ਦੇਖ ਲਓ, ਇੰਡੀਆ ਦੇ ਵਿੱਚ ਤਾਂ ਹੈਗੇ ਹੀ ਆ, ਤੁਹਾਨੂੰ ਪਤਾ ਹੀ ਆ। ਸੋ ਜਸਟਿਸ ਡਿਪਾਰਟਮੈਂਟ ਦੀ ਸਿਵਲ ਰਾਈਟ ਡਿਵੀਜ਼ਨ ਦੇ ਵਿੱਚ ਇਹ ਉਹਨਾਂ ਨੇ ਕੇਸ ਫਾਈਲ ਕੀਤਾ ਹੈ ਵੀ ਪ੍ਰੀਲਿਮਿਨਰੀ ਇੰਜੰਕਸ਼ਨ ਹੋਣੀ ਚਾਹੀਦੀ ਆ ਜੀ। ਤੇ ਆਪਣੇ ਨਾਲ ਇਸ ਟਾਈਮ ਰਘਬੀਰ ਸਿੰਘ ਜੀ ਜੁੜੇ ਆ ਜਿਨ੍ਹਾਂ ਦਾ ਇਹੀ ਕੇਸ ਸੀਗਾ। ਉਹਨਾਂ ਦੇ ਲਈ ਸਰਕੂਲੇਸ਼ਨ ਵਾਲਿਆਂ ਨੇ ਸਿਵਲ ਰਾਈਟਸ ਦਾ ਜਿਹੜਾ ਇਹ ਕੇਸ ਲੜਿਆ ਸੀ। ਸੋ ਆਓ ਉਹਨਾਂ ਤੋਂ ਜਾਣਦੇ ਹਾਂ ਕੀ ਉਹਨਾਂ ਦਾ ਮਸਲਾ ਬਣਿਆ ਸੀ ਤੇ ਕੀ ਬਾਅਦ ਦੇ ਵਿੱਚ ਫੈਸਲਾ ਜਿਹੜਾ ਉਹ ਆਉਂਦਾ ਆ। ਰਘਬੀਰ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ। ਸੋ ਰਘਬੀਰ ਸਿੰਘ ਜੀ ਦੱਸਿਓ ਆਪਣੇ ਕੇਸ ਦੇ ਬਾਰੇ। ਤੁਸੀਂ ਵੀ ਕਰੈਕਸ਼ਨਲ ਫੈਸਿਲਿਟੀ ਦੇ ਵਿੱਚ ਕੰਮ ਕਰਦੇ ਸੀਗੇ? ਹਾਂਜੀ, ਫੈਡਰਲ ਸਿਕਿਉਰਿਟੀ ਸੀਗੀ। ਠੀਕ ਹੈ। ਉੱਥੇ ਮੈਂ
ਪਹਿਲਾਂ ਇੱਥੇ ਫਰੈਜ਼ਨੋ ਕਰਦਾ ਸੀਗਾ ਹੂੰ ਤੇ ਫਿਰ ਮੈਨੂੰ ਸ਼ਿਫਟ ਕਰ ਦਿੱਤਾ ਸੀ ਆਸਟ੍ਰੇਲੀਆ। ਓਕੇ ਤੇ ਹੁਣ ਮੈਨੂੰ ਕਹਿੰਦੇ ਵੀ ਸਾਡੀ ਟਰਮਸ ਐਂਡ ਕੰਡੀਸ਼ਨ ਜਿਹੜੀ ਹੈਗੀ ਹੈ ਫੈਡਰਲ ਗਵਰਨਮੈਂਟ ਨਾਲ ਸਿਕਿਉਰਿਟੀ ਗਾਰਡ ਦੀ, ਉਹ ਹੈਗੀ ਆ ਕਿ ਦੇ ਵਿਲ ਨਾਟ ਵੀਅਰ ਦਾ ਟਰਬਨ ਐਂਡ ਦੇ ਵਿਲ ਸ਼ੇਵ ਆਫ ਹੇਅਰ ਬੀਅਰਡ। ਅੱਛਾ ਵੀ ਪੱਗ ਵੀ ਨਹੀਂ ਬੰਨ ਸਕਦੇ ਤੇ ਦਾੜੀ ਵੀ ਨਹੀਂ ਰੱਖਣੀ, ਠੀਕ ਹੈ। ਫਿਰ ਤੇ ਉਹਨਾਂ ਮੈਨੂੰ ਕਾਫੀ ਪਰਸੂਏਸ਼ਨ ਕੀਤੀ ਬਟ ਆਈ ਡਿਨਾਈਡ। ਮੈਂ ਕਿਹਾ ਨੋ, ਮਾਈ ਸਿੱਖ ਰਿਲੀਜਨ ਟੀਨੇਟਸ ਡੂ ਨਾਟ ਅਲਾਉ ਮੀ ਟੂ ਡੂ ਦਿਸ। I have never done in my life and will not do it. ਜੀ ਤੇ ਹੁਣ ਤੁਹਾਡੇ ਵਾਲਾ ਕੇਸ ਹੈ ਜਿਹੜੇ ACLU ਤੇ ਸਿੱਖ ਕੋਲੀਸ਼ਨ ਵਾਲੇ ਲੜ ਰਹੇ? ਨਹੀਂ, ਮੇਰਾ ਤੇ ਪੂਰਾ ਹੋ ਗਿਆ, ਖਤਮ ਹੋਣ, ਜਿੱਤ ਲਿਆ ਸੀ ਉਹਨਾਂ ਕੇਸ। ਅੱਛਾ ਠੀਕ ਹੈ। ਉਹ ਜਿੱਤ ਲਿਆ ਸੀ। ਸੋ ਫਿਰ ਤੁਹਾਨੂੰ ਫਿਰ ਉਹਨਾਂ ਨੇ ਕੰਮ ਕਰਨ ਦੀ ਇਜਾਜ਼ਤ ਦਿੱਤੀ, ਮੋਨਿਟਰੀ ਕੰਪਨਸੇਸ਼ਨ ਦਿੱਤੀ, ਕੀ ਕੀਤਾ ਫਿਰ ਉਹਨਾਂ ਨੇ ਕੇਸ ਦੇ ਵਿੱਚ? ਉਹਨਾਂ ਨੇ ਆਊਟ ਆਫ ਕੋਰਟ ਫਿਰ ਫੈਸਲਾ ਕਰ ਲਿਆ ਸੀ ਕਿ ਸੈਟਲਮੈਂਟ ਹੋ ਗਈ ਸੀ, ਠੀਕ ਹੈ। ਤੇ ਹੁਣ ਤੁਸੀਂ ਜੌਬ ਕਰਦੇ ਆ ਜਾਂ ਰਿਟਾਇਰ ਹੋ ਗਏ ਹੁਣ ਫਿਰ? ਨਹੀਂ, ਮੈਂ ਤੇ ਰਿਟਾਇਰ ਹਾਂ ਹੁਣ, ਤੇ ਬਜ਼ੁਰਗ ਹੋ ਗਿਆ। ਇਹ ਕਿਹੜੇ ਸੰਨ ਦੀ ਗੱਲ ਆ ਜਿਹੜੀ ਤੁਸੀਂ ਦੱਸ ਰਹੇ? ਤੁਸੀਂ ਆਪ ਹੀ ਕਹੀ ਜਾਂਦੇ ਮੈਂ ਬਜ਼ੁਰਗ ਹੋ ਗਿਆ। ਬਜ਼ੁਰਗ ਤਾਂ ਕਦੇ ਮੰਨਦੇ ਨਹੀਂ, ਬਲਕਿ ਤੁਹਾਨੂੰ ਤਾਂ ਮੋਟੀਵੇਸ਼ਨਲ ਸਪੀਕਰ ਕਦੇ ਕਦੇ ਰੇਡੀਓ ਤੇ ਆ ਕੇ ਆਪਣੇ ਜਿਹੜੇ ਨੌਜਵਾਨ ਆ ਉਹਨਾਂ ਨੂੰ ਕਹਿਣਾ ਚਾਹੀਦਾ ਵੀ ਹਾਂ ਵੱਧ ਤੋਂ ਵੱਧ ਜਿਹੜੇ ਆ ਇਦਾਂ ਦੀ ਜੌਬ ਜੁਆਇਨ ਕਰੋ, ਠੀਕ ਹੈ ਜੀ। ਇਹ ਕਿਹੜੇ ਸੰਨ ਦੀ ਗੱਲ ਆ ਰਘਬੀਰ ਸਿੰਘ ਜੀ? ਇਹ ਮੈਂ 64 ਦੇ ਵਿੱਚ 1964 ਚ ਜੁਆਇਨ ਕੀਤੀ ਸੀ ਮੈਰੀ ਗਾਰਡ ਅੱਛਾ ਜੀ, ਕੰਪਨੀ। ਅੱਛਾ ਜੀ। ਤੇ ਉਹ ਬਾਅਦ ਚ ਉਹਨਾਂ ਨੇ ਫੈਡਰਲ ਗਵਰਨਮੈਂਟ ਨੇ ਟੇਕ ਓਵਰ ਕਰਕੇ ਤੇ ਸਾਨੂੰ ਟ੍ਰੇਨਿੰਗ ਦੇ ਕੇ ਤੇ ਫੈਡਰਲ ਸਿਕਿਉਰਿਟੀ ਦੇ ਵਿੱਚ ਲੈ ਲਿਆ ਸੀਗਾ। ਅੱਛਾ ਜੀ, ਬਹੁਤ ਥੈਂਕ ਠੀਕ ਯੂ, ਹੈ। ਥੈਂਕ ਯੂ ਤੁਹਾਡਾ ਬਹੁਤ ਬਹੁਤ। ਥੈਂਕ ਯੂ ਰਘਬੀਰ ਸਿੰਘ ਜੀ, ਤੁਸੀਂ ਆਪਣੀ ਜਿਹੜੀ ਇਹ ਸ਼ੇਅਰ ਕੀਤੀ ਹੈ ਗੱਲ, ਬਹੁਤ ਬਹੁਤ ਸ਼ੁਕਰੀਆ। ਕਰਦੇ ਰਿਹਾ ਕਰੋ ਕਾਲ, ਦੱਸਦੇ ਰਿਹਾ ਕਰੋ। ਉਹਨੇ ਨਿਊਯਾਰਕ ਦੇ ਵਿੱਚ ਇੱਕ ਪੁਲਿਸ ਅਫਸਰ ਦਾ ਵੀ ਜਿੱਤਿਆ ਸੀ ਕੇਸ। ਹਾਂਜੀ, ਹੁਣ ਨਿਊਯਾਰਕ ਦੇ ਵਿੱਚ ਤਾਂ 150 ਤੋਂ ਵੀ ਵੱਧ ਜਿਹੜੇ ਆ ਆਪਣੇ ਸਿੱਖ ਪੁਲਿਸ ਆਫੀਸਰਸ ਆ, ਦਸਤਾਰਧਾਰੀ ਆ ਮੈਜੋਰਟੀ ਦੇ ਵਿੱਚ। ਨਿਊਯਾਰਕ ਤਾਂ ਹੁਣ ਬਹੁਤ ਵੱਡੀ ਗਿਣਤੀ ਹੋ ਗਈ ਆਪਣੇ ਨੌਜਵਾਨ ਮੁੰਡੇ ਕੁੜੀਆਂ ਦੀ ਜਿਹੜੇ ਪੁਲਿਸ ਦੇ ਵਿੱਚ ਹੈਗੇ ਇਸ ਟਾਈਮ ਤੇ। ਨਹੀਂ, ਚੰਗੀ ਗੱਲ ਆ। ਤੇ ਦੇਖੋ ਪਰ ਇਹ ਧੱਕਾ ਹੀ ਆ ਹਰਜੋਤ ਸਿੰਘ ਜੀ, ਵੀ ਦੇਖੋ ਫਾਈਟ ਤਾਂ ਕਰਨਾ ਹੀ ਪੈਂਦਾ ਹਰ ਜਗ੍ਹਾ, ਜੇ ਫਾਈਟ ਨਾ ਕਰੋਗੇ ਫਿਰ ਕੁਝ ਨਹੀਂ ਹੋਣਾ ਹਨਾ ਜੀ। ਧੰਨਵਾਦ ਰਘਬੀਰ ਸਿੰਘ ਜੀ ਕਾਲ ਦੇ ਲਈ, ਮਿਹਰਬਾਨੀ ਦੱਸਣ ਦੇ ਲਈ, ਥੈਂਕ ਯੂ। ਉਹਦਾ ਡਾਇਰੈਕਟਰ ਹੈਗਾ ਸੀਗਾ, ਲਾਅ ਡਾਇਰੈਕਟਰ ਹੈਗਾ ਜੀ ਮਨਦੀਪ ਸਿੰਘ। ਅੱਛਾ ਜੀ। ਤੇ ਉਹ ਸਾਰਾ ਕੇਸ ਮੇਰਾ ਵੈਬਸਾਈਟ ਤੇ ਉਹਨਾਂ ਪਾਇਆ। ਠੀਕ ਹੈ ਜੀ। ਕਿਹੜੀ ਵੈਬਸਾਈਟ ਆ? www ਸਿੱਖਲੀਸ਼ਨ। ਅੱਛਾ, ਉਹਦੇ ਤੇ ਆ। ਹਾਂਜੀ, ਸਿੱਖਲੀਸ਼ਨ ਵਾਲਿਆਂ ਤੇ ਹੈਗਾ। ਕੋਈ ਨਹੀਂ, ਆਪਾਂ ਕਰਾਂਗੇ ਕੰਟੈਕਟ ਤੁਹਾਨੂੰ ਬਾਅਦ ਦੇ ਵਿੱਚ ਵੀ, ਖਬਰਾਂ ਤੋਂ ਬਾਅਦ। ਹਾਂਜੀ, ਕੋਈ ਨਹੀਂ। ਓਕੇ, ਥੈਂਕ ਯੂ। ਧੰਨਵਾਦ ਜੀ, ਮਿਹਰਬਾਨੀ। ਸੋ ਦੇਖੋ, ਹੱਕ ਤਾਂ ਲੈਣੇ ਹੀ ਪੈਂਦੇ ਆ, ਉਹ ਥਾਲੀ 'ਚ ਪਾ ਕੇ ਤਾਂ ਦਿੰਦੇ ਨਹੀਂ, ਸਗੋਂ ਤੁਹਾਡੇ ਕੋਲ ਖੋਹਦੇ ਆ ਤੁਹਾਡੇ ਹੱਕ। ਇੱਥੋਂ ਇਹ ਜਿਹੜਾ ਬਿਲਕੁਲ ਕਲੀਅਰ ਆ ਵੀ ਇਹਨਾਂ ਦੇ ਨਾਲ, ਰਘਬੀਰ ਸਿੰਘ ਹੁਣਾਂ ਦੇ ਨਾਲ ਵੀ ਇਹੀ ਕੁਛ ਵਾਪਰਿਆ, ਪਰ ਇਵੈਂਚੁਅਲੀ ਫਾਈਟ ਕਰਕੇ ਉਹ ਕਿਤੇ। ਪਰ ਇਹ ਆ ਵੀ ਇਕੱਲਾ ਫਾਈਟ ਕਰਕੇ ਆਊਟ ਆਫ ਜਿਹੜੀ ਸੈਟਲਮੈਂਟ ਦੇ ਨਾਲ ਨਹੀਂ ਸਰਦਾ, ਰਾਹ ਖੁੱਲ੍ਹਣੇ ਚਾਹੀਦੇ ਆ ਪੱਕੇ। ਹੁਣ ਜਿਹੜੇ ਸ਼ਾਹਬਾਜ਼ ਸਿੰਘ ਹੁਣਾਂ ਦੀ ਤੁਸੀਂ ਸੁਣ ਲਿਓ, ਰੀਸੈਂਟਲੀ ਆਪਾਂ ਜਦੋਂ ਗੁਰਦੁਆਰਾ ਸਾਹਿਬ ਸੀਗੇ ਬਰੈਟਸ਼ਾਹ, ਵੀ ਉਹ ਤਾਂ ਕਹਿ ਰਹੇ ਆ ਵੀ ਉਹਨਾਂ ਨੂੰ ਮਾਸਟਰਸ ਕੀਤਾ ਹੋਇਆ, ਜਿਹਨੇ ਰਿਲੀਜੀਅਸ ਸਟੱਡੀ ਦੇ ਵਿੱਚ ਮਾਸਟਰਸ ਕੀਤੀ ਆ, ਉਹ ਉਹਨਾਂ ਨੂੰ ਬੰਦਾ ਚਾਹੀਦਾ, ਜਾਂ ਥਿਓਲੋਜੀ ਦੇ ਵਿੱਚ ਕੀਤੀ ਆ ਗ੍ਰੰਥੀ ਸਿੰਘ ਗ੍ਰੰਥੀ, ਬੇਸਿਕਲੀ ਵੀ ਉਹ ਉਹਨਾਂ ਨੂੰ ਉਹ ਸਿੱਧਾ ਨਾਲੇ ਕੈਪਟਨ ਕਹਿੰਦੇ ਉਹਨੇ ਲੱਗਣਾ ਵੀ, ਉਹਦਾ ਰੈਂਕ ਵੀ ਬੜਾ ਵਧੀਆ ਆ, ਬਾਕੀ ਉਹਦੇ ਬੈਨੀਫਿਟਸ ਵੀ ਬੜੇ ਵਧੀਆ ਆ। ਸੋ ਉਹ ਜਿਹੜੇ ਉਹ ਜ਼ਰੂਰ ਤੁਸੀਂ ਦੇਖੋ ਇਹ ਸਾਰੀਆਂ ਚੀਜ਼ਾਂ। ਤੇ ਇੱਕ ਪਾਸੇ ਇਹ ਕਹਿੰਦੇ ਆ ਵੀ ਨਾ ਤੁਸੀਂ ਪੱਗ ਬੰਨ੍ਹ ਸਕਦੇ, ਨਾ ਤੁਸੀਂ ਦਾੜੀ ਜਿਹੜੀ ਉਹ ਰੱਖ ਸਕਦੇ ਆ। ਸੋ ਲੋਕਾਂ ਨੂੰ ਆਪਣੇ ਧਰਮ ਤੋਂ, ਇੱਕ ਕਹਿੰਦੇ ਵੀ ਕੰਮ ਵੀ ਕਰੋ, ਦੂਜੇ ਕਹਿੰਦੇ ਵੀ ਨਹੀਂ ਤੁਸੀਂ ਸਾਡੇ ਹਿਸਾਬ ਦੇ ਨਾਲ ਹੀ ਕਰਨਾ। ਰਿਲੀਜੀਅਸ ਅਕੋਮੋਡੇਸ਼ਨ ਜਿਹੜੀ ਆ ਉਹ ਨਹੀਂ ਦਿੱਤੀ ਜਾ ਰਹੀ। ਸੋ ਇਸ ਦੇ ਉਲਟ ਜਿਹੜਾ ਇਹ ਕੇਸ ਹੁਣ ਅਮਰੀਕਨ ਸਿਵਲ ਲਿਬਰਟੀਜ਼ ਯੂਨੀਅਨ ਤੇ ਸਿੱਖ ਕੋਲੀਸ਼ਨ ਵਾਲੇ ਇਹ ਹੁਣ ਕਰ ਰਹੇ ਆ। ਕ੍ਰਿਟਿਸਾਈਜ਼ ਤਾਂ ਕੀਤੀ ਉਹਨਾਂ ਨੇ ਇਸ ਪਾਲਿਸੀ ਦੀ, ਤੇ ਹੁਣ ਇਵੈਂਚੁਅਲੀ ਫੈਡਰਲ ਪ੍ਰੋਸੀਕਿਊਟਰਸ ਇਸ ਏਜੰਸੀ ਨੂੰ, ਪ੍ਰਿਜ਼ਨ ਏਜੰਸੀ ਨੂੰ ਹੁਣ ਅਦਾਲਤ ਵਿੱਚ ਲੈ ਕੇ ਗਏ ਹੈਗੇ ਆ, ਜੋ ਕਿ ਇੱਕ ਚੰਗਾ ਕਦਮ ਆ। ਹੋਪਫੁਲੀ ਇਸ ਦਾ ਨਤਾਰਾ ਜਿਹੜਾ ਆ ਇਹਨਾਂ ਮੁੰਡਿਆਂ ਦੇ, ਇਹਨਾਂ ਲੋਕਾਂ ਦੇ ਹੱਕਾਂ ਦੇ ਵਿੱਚ ਆਵੇ, ਜਿਹੜੇ ਆਪਣੇ ਰਿਲੀਜੀਅਸ ਸਿੰਬਲਸ ਕਹਿ ਲਓ ਵੀ ਦਾੜੀ ਰੱਖ ਕੇ ਵੀ, ਪੱਗ ਬੰਨ੍ਹ ਕੇ ਵੀ ਇਹ ਸਰਵ ਕਰਨਾ ਚਾਹੁੰਦੇ।